ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਜਾਂਦੇ ਜਾਂਦੇ ਖਬਰ ਸਾਂਝੇ ਕਰਦੇ ਜਾਈਏ ਤੇ ਏਆਈ ਨੂੰ ਲੈ ਕੇ ਮੇ ਵੀ ਜਦੋਂ ਤੁਹਾਡਾ ਏਆਈ ਵਾਲਾ ਸ਼ੋਅ ਹੁੰਦਾ ਇਹਦੇ ਵਿੱਚ ਡਿਸਕਸ ਕਰਿਓ। ਇੱਕ ਬਰਾਊਨ ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਬਹੁਤ ਹੀ ਰਿਨਾਊਂਡ ਇਕੋਨੋਮਿਸਟ ਹੈਗੇ, ਰੋਬਰਟ ਸਿਰਾਨੋ। ਉਹਨਾਂ ਨੇ ਇਹ ਕਿਹਾ ਵੀ ਏਆਈ ਨੂੰ ਯੂਜ਼ ਕਰਕੇ ਜੋ ਆ ਹੁਣ ਜਿਹੜੀ ਅਕੈਡਮਿਕ ਇੰਟੈਗ੍ਰਿਟੀ ਆ ਉਹ ਬਹੁਤ ਖਤਰੇ 'ਚ ਆ। 50 ਸਟੂਡੈਂਟ ਉਹਦੀ ਕਲਾਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਏਆਈ ਯੂਜ਼ ਕਰਕੇ ਚੀਟ ਕੀਤਾ ਐਗਜ਼ਾਮ ਦੇ ਉੱਤੇ, ਜਿਹੜਾ ਮਿਡ ਟਰਮ ਐਗਜ਼ਾਮ ਸੀ। ਇਹ ਬਰਾਊਨ ਯੂਨੀਵਰਸਿਟੀ ਆਈਵੀ ਲੀਗ ਯੂਨੀਵਰਸਿਟੀ ਆ, ਵਨ ਆਫ ਦਾ ਟੌਪ ਯੂਨੀਵਰਸਿਟੀਜ਼ ਹੈਗੀ ਆ। ਜਿਹੜੀਆਂ 8 ਐਲੀਟ ਯੂਨੀਵਰਸਿਟੀਜ਼ ਹੈਗੀਆਂ, ਜਿਹਨਾਂ 'ਚ ਪ੍ਰਿੰਸਟਨ ਆ, ਹਾਰਵਰਡ ਆ, ਯੇਲ, ਕੋਲੰਬੀਆ, ਡਾਰਮouth ਕਾਲਜ ਤੇ ਯੂਨੀਵਰਸਿਟੀ ਆਫ ਪੈਂਸਿਲਵੇਨੀਆ। ਸੋ ਉਹ ਜਿਹੜੇ ਪ੍ਰੋਫੈਸਰ ਆ ਉਹ ਇਹ ਕਹਿੰਦਾ ਵੀ ਜੇ ਇੱਦਾਂ ਦੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟ ਆ ਏਆਈ ਕਰਕੇ ਜਿਹੜੇ ਉਹ ਚੀਟ ਕਰਦੇ ਆ ਤੇ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਕੀ ਹੋਊਗਾ। ਇਹ ਕਾਫੀ ਵੱਡੀ ਜਿਹੜੀ ਰਿਪੋਰਟ ਅੱਜ ਆਈ ਹੈਗੀ ਆ, ਕਿਉਂਕਿ ਸਾਡੇ ਕੋਲ ਸਮਾਂ ਨਹੀਂ ਡਿਸਕਸ ਕਰਨ ਦਾ। ਜ਼ਰੂਰ ਏਆਈ ਵਾਲੇ ਮਸਲੇ 'ਚ ਕਰਿਓ ਵੀ ਇਹ ਫਿਰ ਬੱਚਿਆਂ ਦਾ ਜਿਹੜਾ ਫਿਊਚਰ ਆ ਉਹ ਖਰਾਬ ਹੋ ਸਕਦਾ। ਤੁਹਾਨੂੰ ਜਿਹੜੇ ਪੇਰੈਂਟਸ ਆ ਉਹ ਬੱਚਿਆਂ ਨਾਲ ਡਿਸਕਸ ਕਰਨਾ ਪੈਣਾ ਵੀ ਭਾਈ ਇਹ ਜਦੋਂ ਤੁਹਾਡੇ ਐਗਜ਼ਾਮ ਹੁੰਦੇ ਆ ਤੁਸੀਂ ਜਿਹੜੀ ਚੈਟ ਜੀਪੀਟੀ ਜਾਂ ਹੋਰ ਜਿਹੜੇ ਏਆਈ ਦੇ ਜੋ ਵੀ ਹੈਗੇ ਆ ਉਹਨਾਂ ਨੂੰ ਯੂਜ਼ ਕਰਕੇ ਜਿਹੜਾ ਐਗਜ਼ਾਮ ਦੇ ਉੱਤੇ ਚੀਟ ਨਹੀਂ ਕਰ ਸਕਦੇ। ਕਹਿੰਦੇ ਵੀ ਜਿਹੜਾ ਏਆਈ ਆ, ਇਹ ਪ੍ਰੋਫੈਸਰ ਕਹਿ ਰਹੇ ਆ ਵੀ ਇਹਦੇ ਇੱਕ ਤਰ੍ਹਾਂ ਨਾਲ ਬੱਚਿਆਂ ਨੂੰ ਇਨਸੈਂਟਿਵ ਮਿਲ ਰਿਹਾ ਚੀਟ ਕਰਨ ਦੇ ਲਈ। ਸੋ ਕਹਿੰਦੇ ਵੀ ਜੇ ਅਸੀਂ ਸੱਚ ਤੇ ਡੀਸੈਂਸੀ ਤੇ ਓਨੈਸਟੀ ਨੂੰ ਡਿਫੈਂਡ ਨਹੀਂ ਕਰ ਸਕਦੇ ਤੇ ਤੁਹਾਡੇ ਅਕੈਡਮਿਕਸ ਦੀ ਕਿੱਦਾਂ ਦੀ ਜਿਹੜੀ ਕ੍ਰੈਡੀਬਿਲਿਟੀ ਆਉਣ ਵਾਲੇ ਸਮੇਂ 'ਚ ਰਹੂਗੀ। ਜੀ ਬਿਲਕੁਲ। ਸੋ ਇਹ ਕਾਫੀ ਅਹਿਮ ਚੀਜ਼ਾਂ ਜਿਹੜੀਆਂ ਹੈਗੀਆਂ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਜਾਂਦੇ ਜਾਂਦੇ ਖਬਰ ਸਾਂਝੇ ਕਰਦੇ ਜਾਈਏ ਤੇ ਏਆਈ ਨੂੰ ਲੈ ਕੇ ਮੇ ਵੀ ਜਦੋਂ ਤੁਹਾਡਾ ਏਆਈ ਵਾਲਾ ਸ਼ੋਅ ਹੁੰਦਾ ਇਹਦੇ ਵਿੱਚ ਡਿਸਕਸ ਕਰਿਓ। ਇੱਕ ਬਰਾਊਨ ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਬਹੁਤ ਹੀ ਰਿਨਾਊਂਡ ਇਕੋਨੋਮਿਸਟ ਹੈਗੇ, ਰੋਬਰਟ ਸਿਰਾਨੋ। ਉਹਨਾਂ ਨੇ ਇਹ ਕਿਹਾ ਵੀ ਏਆਈ ਨੂੰ ਯੂਜ਼ ਕਰਕੇ ਜੋ ਆ ਹੁਣ ਜਿਹੜੀ ਅਕੈਡਮਿਕ ਇੰਟੈਗ੍ਰਿਟੀ ਆ ਉਹ ਬਹੁਤ ਖਤਰੇ 'ਚ ਆ। 50 ਸਟੂਡੈਂਟ ਉਹਦੀ ਕਲਾਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਏਆਈ ਯੂਜ਼ ਕਰਕੇ ਚੀਟ ਕੀਤਾ ਐਗਜ਼ਾਮ ਦੇ ਉੱਤੇ, ਜਿਹੜਾ ਮਿਡ ਟਰਮ ਐਗਜ਼ਾਮ ਸੀ। ਇਹ ਬਰਾਊਨ ਯੂਨੀਵਰਸਿਟੀ ਆਈਵੀ ਲੀਗ ਯੂਨੀਵਰਸਿਟੀ ਆ, ਵਨ ਆਫ ਦਾ ਟੌਪ ਯੂਨੀਵਰਸਿਟੀਜ਼ ਹੈਗੀ ਆ। ਜਿਹੜੀਆਂ 8 ਐਲੀਟ ਯੂਨੀਵਰਸਿਟੀਜ਼ ਹੈਗੀਆਂ, ਜਿਹਨਾਂ 'ਚ ਪ੍ਰਿੰਸਟਨ ਆ, ਹਾਰਵਰਡ ਆ, ਯੇਲ, ਕੋਲੰਬੀਆ, ਡਾਰਮouth ਕਾਲਜ ਤੇ ਯੂਨੀਵਰਸਿਟੀ ਆਫ ਪੈਂਸਿਲਵੇਨੀਆ। ਸੋ ਉਹ ਜਿਹੜੇ ਪ੍ਰੋਫੈਸਰ ਆ ਉਹ ਇਹ ਕਹਿੰਦਾ ਵੀ ਜੇ ਇੱਦਾਂ ਦੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟ ਆ ਏਆਈ ਕਰਕੇ ਜਿਹੜੇ ਉਹ ਚੀਟ ਕਰਦੇ ਆ ਤੇ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਕੀ ਹੋਊਗਾ। ਇਹ ਕਾਫੀ ਵੱਡੀ ਜਿਹੜੀ ਰਿਪੋਰਟ ਅੱਜ ਆਈ ਹੈਗੀ ਆ, ਕਿਉਂਕਿ ਸਾਡੇ ਕੋਲ ਸਮਾਂ ਨਹੀਂ ਡਿਸਕਸ ਕਰਨ ਦਾ। ਜ਼ਰੂਰ ਏਆਈ ਵਾਲੇ ਮਸਲੇ 'ਚ ਕਰਿਓ ਵੀ ਇਹ ਫਿਰ ਬੱਚਿਆਂ ਦਾ ਜਿਹੜਾ ਫਿਊਚਰ ਆ ਉਹ ਖਰਾਬ ਹੋ ਸਕਦਾ। ਤੁਹਾਨੂੰ ਜਿਹੜੇ ਪੇਰੈਂਟਸ ਆ ਉਹ ਬੱਚਿਆਂ ਨਾਲ ਡਿਸਕਸ ਕਰਨਾ ਪੈਣਾ ਵੀ ਭਾਈ ਇਹ ਜਦੋਂ ਤੁਹਾਡੇ ਐਗਜ਼ਾਮ ਹੁੰਦੇ ਆ ਤੁਸੀਂ ਜਿਹੜੀ ਚੈਟ ਜੀਪੀਟੀ ਜਾਂ ਹੋਰ ਜਿਹੜੇ ਏਆਈ ਦੇ ਜੋ ਵੀ ਹੈਗੇ ਆ ਉਹਨਾਂ ਨੂੰ ਯੂਜ਼ ਕਰਕੇ ਜਿਹੜਾ ਐਗਜ਼ਾਮ ਦੇ ਉੱਤੇ ਚੀਟ ਨਹੀਂ ਕਰ ਸਕਦੇ। ਕਹਿੰਦੇ ਵੀ ਜਿਹੜਾ ਏਆਈ ਆ, ਇਹ ਪ੍ਰੋਫੈਸਰ ਕਹਿ ਰਹੇ ਆ ਵੀ ਇਹਦੇ ਇੱਕ ਤਰ੍ਹਾਂ ਨਾਲ ਬੱਚਿਆਂ ਨੂੰ ਇਨਸੈਂਟਿਵ ਮਿਲ ਰਿਹਾ ਚੀਟ ਕਰਨ ਦੇ ਲਈ। ਸੋ ਕਹਿੰਦੇ ਵੀ ਜੇ ਅਸੀਂ ਸੱਚ ਤੇ ਡੀਸੈਂਸੀ ਤੇ ਓਨੈਸਟੀ ਨੂੰ ਡਿਫੈਂਡ ਨਹੀਂ ਕਰ ਸਕਦੇ ਤੇ ਤੁਹਾਡੇ ਅਕੈਡਮਿਕਸ ਦੀ ਕਿੱਦਾਂ ਦੀ ਜਿਹੜੀ ਕ੍ਰੈਡੀਬਿਲਿਟੀ ਆਉਣ ਵਾਲੇ ਸਮੇਂ 'ਚ ਰਹੂਗੀ। ਜੀ ਬਿਲਕੁਲ। ਸੋ ਇਹ ਕਾਫੀ ਅਹਿਮ ਚੀਜ਼ਾਂ ਜਿਹੜੀਆਂ ਹੈਗੀਆਂ।